ਹਾਂਜੀ ਸਵਰਨਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅੱਛਾ, ਇਸ ਤਰ੍ਹਾਂ ਸੀਗਾ, ਦੇਖੋ ਇੰਨੇ ਚਿਰ ਤੋਂ ਪ੍ਰੋਗਰਾਮ ਚੱਲ ਰਿਹਾ, ਇੰਨਾ ਇਹਨਾਂ ਨੂੰ ਸਮਝਾ ਰਹੇ ਸਾਲਾਂ ਸਾਲ ਤੋਂ ਭਾਜੀ। ਇਹ ਸਮਝ ਲਓ ਵੀ 22-24 ਸਾਲ ਤੋਂ ਲੈ ਕੇ ਤੇ ਆਪਣੇ ਜਿਹੜੇ 60 ਸਾਲ ਤੱਕ ਸਾਰਿਆਂ ਦਾ ਉਹ ਹਾਲ ਹੈ ਭਾਜੀ। ਐਵਰੀ ਟਰੱਕ ਸਟਾਪ ਤੇ ਸਟਿੱਕਰ ਲੱਗੇ ਆ, ਐਵਰੀ ਟਰੱਕ ਸਟਾਪ ਤੇ ਚੱਪਲਾਂ ਪਾ ਕੇ ਘੁੰਮਦੇ ਪਏ ਆ। ਇਹ ਭਾਜੀ ਸੁਣਦੇ ਹੀ ਨਹੀਂ ਹੈ ਸਾਡਾ ਪ੍ਰੋਗਰਾਮ, ਜਿਹੜਾ ਤੁਸੀਂ ਇਹਨਾਂ ਨੂੰ ਸਮਝਾ ਰਹੇ, ਬਿਲਕੁਲ ਨਹੀਂ ਸੁਣਦੇ, 0 ਵੀ ਨਹੀਂ ਸੁਣਦੇ। ਤੇ ਇਹਨਾਂ ਦਾ ਸੋਲੂਸ਼ਨ ਇਹ ਹੀ ਆ ਕਿ ਐਡਵਰਟਾਈਜ਼ ਬੋਰਡ ਜਿਹੜੇ ਲੱਗੇ ਉਹਨਾਂ ਦੇ ਹੱਥ ਜੋੜ ਕੇ ਇਹਨਾਂ ਦੇ ਰਿਕੁਐਸਟ ਕੀਤੀ ਜਾਵੇ, ਅਦਰਵਾਈਜ਼ ਕੁਝ ਨਹੀਂ ਹੋਣ ਵਾਲਾ। ਉਸੇ ਤਰ੍ਹਾਂ ਚੱਪਲਾਂ ਉਸੇ ਤਰ੍ਹਾਂ ਵਿੰਡੋ ਦੇ ਉੱਪਰ ਇਹਨਾਂ ਨੇ ਉਹ ਲਾਏ ਆ, ਤੇ ਉਸੇ ਤਰ੍ਹਾਂ ਹੀ ਆਪਣਾ ਤੁਸੀਂ ਹੁਣੇ ਦੱਸਿਆ ਵੀ ਬੜੇ ਰਿਕੁਐਸਟ ਕੀਤੀ ਹੈ ਵੀ ਇਹ ਨਾ ਲਾਓ ਫੋਟੋਆਂ ਤੁਸੀਂ, ਉਹ ਉਸੇ ਤਰ੍ਹਾਂ ਲੱਗੀ। ਇੱਕ ਮੈਨੂੰ ਲੱਗਦਾ 1% ਨਹੀਂ ਲਾਈਆਂ ਹੋਣੀਆਂ ਬਾਜੀ ਇਹ ਫੋਟੋਆਂ। ਜੇ ਇਸ ਤਰ੍ਹਾਂ ਨਹੀਂ ਹਟਣੇ, ਕੋਈ ਸੋਲਿਡ ਸਟੈਪ ਹੋਊਗਾ ਤੇ ਚਲੋ ਉਸੇ ਤਰ੍ਹਾਂ ਹੀ ਆਪਣਾ ਉਸੇ ਤਰ੍ਹਾਂ ਛੁੱਟੀ ਜਾਂਦੇ, ਉਸੇ ਤਰ੍ਹਾਂ ਤੁਰੇ ਜਾ ਰਹੇ ਸਾਰੇ ਜਾਣੇ। ਬਸ ਮੇਰੇ ਕੋਲ ਵੀਡੀਓ ਬਹੁਤ ਹੈ, ਮੇਰੇ ਕੋਲ ਬਹੁਤ ਵੀਡੀਓ ਸਾਰਿਆਂ ਦੀਆਂ, ਇਹ ਚੱਪਲਾਂ ਵਾਲਿਆਂ ਦੀਆਂ। ਹਾਂਜੀ, ਉਹ ਟਰੱਕ ਦਾ ਲਾ ਕੇ ਪਿੱਛੇ ਆਪਣਾ ਅੰਦਰ ਚਲੇ ਜਾਂਦੇ, ਅੱਧਾ ਘੰਟਾ ਗਰੋਸਰੀ ਕਰੀ ਜਾਂਦੇ ਆ, ਤੇ ਉਹ ਆਪਣਾ ਪਿੱਛੇ ਆ ਕੇ ਉਹ ਰੌਲਾ ਪਾਉਂਦੇ ਗੋਰੇ, ਤੇ ਆਹੀ ਚੱਲੀ ਜਾਂਦਾ ਭਾਈ। ਇਹ ਸੋਲਿਡ ਸਟੈਪ ਲੈਣਾ ਪੈਣਾ। ਮੈਂ ਜਿਹੜੇ ਬੋਰਡ ਲੱਗੇ ਸਾਈਨ ਬੋਰਡ ਉਹਦੇ ਉੱਪਰ ਲਿਖ ਕੇ ਲਾਇਆ ਜਾਵੇ ਇਹਨਾਂ ਵਾਸਤੇ, ਫੇਰ ਭਾਵੇਂ ਇਹਨਾਂ ਦੀ ਸਮਝ ਆਵੇ ਕੁਛ। ਅਦਰਵਾਈਜ਼ ਇਹ ਸੁਣਦੇ ਨਹੀਂ ਆ। ਇਹਨਾਂ ਨੂੰ ਪੰਜਾਬੀ ਹਿੰਦੀ ਚ ਲਿਖ ਕੇ ਲਾਇਆ ਜਾਵੇ ਸਾਰਿਆਂ ਨੂੰ, ਫੇਰ ਗੱਲ ਬਣਦੀ ਭਾਜੀ। ਭਾਜੀ ਸੋਲਿਡ ਸਟੈਪ ਤੇ ਗਵਰਨਮੈਂਟ ਨੇ ਲੈ ਹੀ ਲੈਣਾ ਆ। ਸੋਲਿਡ ਸਟੈਪ ਤਾਂ ਉਹ ਲਈ ਜਾਂਦੇ ਆ। ਹੁਣ ਸੋਲਿਡ ਸਟੈਪ ਤਾਂ ਹੁਣ ਆਪਣੇ ਹੱਥ ਵੱਸ ਵਾਲਾ ਕੰਮ ਨਹੀਂ ਰਹਿ ਗਿਆ। ਸੋਲਿਡ ਸਟੈਪ ਉਹਨਾਂ ਨੇ ਲਈ ਜਾਣੇ ਆ। ਆਪਾਂ ਤਾਂ ਸਿਰਫ ਰਿਕੁਐਸਟ ਕਰ ਸਕਦੇ ਹਾਂ, ਬੋਲ ਸਕਦੇ ਹਾਂ, ਦੱਸ ਸਕਦੇ ਹਾਂ। ਜੇ ਉਹ ਨਹੀਂ ਪ੍ਰੋਗਰਾਮ ਸੁਣਦੇ, ਉਹਨਾਂ ਦਾ ਕੋਈ ਘਰ ਦਾ ਸੁਣਦਾ ਹੋ ਸਕਦਾ, ਉਹਨਾਂ ਦਾ ਕੋਈ ਨੇੜਲਾ ਸੁਣਦਾ ਹੋ ਸਕਦਾ, ਕੋਈ ਤਾਂ ਸੁਣਦਾ ਹੋਊਗਾ ਜਿਹੜਾ ਉਹਨਾਂ ਦੇ ਆਲੇ ਦੁਆਲੇ ਰਹਿੰਦਾ ਆ, ਜਿਹੜਾ ਉਹਨਾਂ ਨੂੰ ਕਹਿ ਸਕਦਾ। ਅਪਾਰਟਮੈਂਟਾਂ 'ਚ ਰਹਿੰਦੇ ਆ ਬਥੇਰੇ, ਦੂਜੇ ਲੋਕੀ ਵੀ ਅਪਾਰਟਮੈਂਟਾਂ 'ਚ ਰਹਿੰਦੇ ਆ, ਰੋਕ ਸਕਦੇ ਆ, ਕਹਿ ਸਕਦੇ ਆ, ਕਰ ਸਕਦੇ ਆ। ਇਹ ਸਿਰਫ ਇਹ ਆ ਕਿ ਕਮਿਊਨਿਟੀ ਨੂੰ ਉੱਠਣਾ ਪੈਣਾ, ਕਮਿਊਨਿਟੀ ਨੂੰ ਗੱਲ ਕਰਨੀ ਪੈਣੀ ਆ। ਅਦਰਵਾਈਜ਼ ਇਹ ਜਿਹੜਾ ਇਸ ਵੇਲੇ ਮਸਲਾ ਖੜਾ ਹੋ ਗਿਆ, ਇਹਨੇ ਬਹੁਤ ਜ਼ਿਆਦਾ ਨੁਕਸਾਨ ਕਰ ਜਾਣਾ। ਦੇਖੋ, 2 ਸਟੇਟਾਂ ਨੇ ਤਾਂ ਰਮਨ ਜੀ ਆਲਰੇਡੀ ਲੈ ਲਿਆ। ਫਲੋਰੀਡਾ ਸਟੇਟ ਨੇ ਕਿਹਾ ਵੀ ਅਸੀਂ ਹਰ ਇੱਕ ਬੰਦੇ ਦਾ ਇੰਗਲਿਸ਼ ਟੈਸਟ ਲੈਣਾ, ਇਮੀਗ੍ਰੇਸ਼ਨ ਸਟੇਟਸ ਚੈੱਕ ਕਰਾਂਗੇ। ਅੱਜ ਹੁਣੇ ਖਬਰ ਆ ਰਹੀ ਆ ਵੀ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ, ਜਿਹੜੀ ਉੱਥੇ ਦੀ DPS ਆ, ਡਿਪਾਰਟਮੈਂਟ ਆਫ ਪਬਲਿਕ ਸੇਫਟੀ, ਉਹਨਾਂ ਨੂੰ ਕਿਹਾ ਵੀ ਹਰ ਇੱਕ ਕਮਰਸ਼ੀਅਲ ਟਰੱਕ ਡਰਾਈਵਰ, ਨੋ ਮੈਟਰ ਉਹ ਬਾਹਰਲੀ ਸਟੇਟ ਵਾਲਾ ਐਂਟਰ ਹੋਇਆ, ਨੋ ਮੈਟਰ ਉਹ ਤੁਹਾਡੀ ਸਟੇਟ ਦਾ, ਉਹਦਾ ਇੰਗਲਿਸ਼ ਟੈਸਟ ਜਿਹੜਾ ਆ ਲਿਆ ਜਾਵੇ। ਬਿਲਕੁਲ। ਬਾਕੀ ਆਪਾਂ ਵੈਸੇ ਭਾਈ ਜਿਹੜੀ ਇਹ ਟੈਕਸਸ ਸਟੇਟ ਦੀ ਗੱਲ ਹੈ ਜੀ ਟੈਕਸਸ ਦੀ ਹਾਂ, ਹੁਣੇ ਰਿਪੋਰਟ ਕਰ ਰਹੀ ਹੈ ਇੱਕ ਗਵਰਨਰ ਜੇ ਤੁਸੀਂ ਓਵਰਡਰਾਈਵ ਮੈਗਜ਼ੀਨ ਦਾ ਜਾ ਕੇ ਆਰਟੀਕਲ ਪੜ੍ਹੋ ਨਾ, ਟੈਕਸਸ ਸਾਰਿਆਂ ਨਾਲੋਂ ਵੱਡੀ ਸਟੇਟ ਹੈ ਜਿਹਨੇ ਸਾਰਿਆਂ ਨਾਲੋਂ ਜ਼ਿਆਦਾ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਕੀਤੇ ਆ ਜੀ। ਪਰ ਹੁਣ ਇਨਸੀਡੈਂਟ ਤੋਂ ਬਾਅਦ ਹੁਣ ਰਿਪੋਰਟ ਕਰ ਰਹੇ, ਦੇਖ ਲਓ, ਹਨਾ। ਔਰ ਸਭ ਤੋਂ ਜ਼ਿਆਦਾ ਉੱਥੇ ਸਪੈਨਿਸ਼ ਮੂਲ ਦੇ ਲੋਕ ਆਉਂਦੇ, ਮੈਕਸੀਕੋ ਤੋਂ ਆਉਂਦੇ ਆ ਬਹੁਤੇ। ਸਭ ਪੋਲੀਟੀਕਲ ਆ ਜੀ, ਸਭ ਪੋਲੀਟੀਕਲ ਡਰਾਮਾ ਆ, ਸਾਰੇ ਪਾਸੇ ਪੋਲੀਟੀਕਲ ਡਰਾਮਾ ਹੋ ਚੱਲਿਆ। ਹੁਣ ਬਸ ਜਿਹੜਾ ਇੱਕ ਇਮੀਗ੍ਰੈਂਟ ਆ ਉਹਨੂੰ ਪੋਲੀਟੀਕਲ ਵਜੋਂ ਸਕੇਪਗੋਟ ਬਣਾ ਰਹੇ ਆ ਜੀ। ਦੈਟਸ ਆਲ ਇਟਸ ਆਲ ਅਬਾਊਟ ਇਟ। ਹੁਣ ਬਿਲਕੁਲ ਰਮਨ ਜੀ, ਇਹਦੇ ਵਿੱਚ ਸਿਆਣਾ ਬਣ ਰਿਹਾ, ETA ਵੀ ਸਭ ਕੁਝ ਕਰ ਰਹੀ ਆ, ਪਰ ਇਟਸ ਨਥਿੰਗ ਮੋਰ ਦੈਨ ਅ ਪੋਲੀਟੀਕਲ ਡਰਾਮਾ ਰਾਈਟ ਨਾਓ। 3100 ਕਹਿੰਦੇ ਆਊਟ ਆਫ ਸਰਵਿਸ ਆਰਡਰ ਜਿਹੜੇ ਉਹਨਾਂ ਨੇ ਇਸ਼ੂ ਜਿਹੜੇ ਉਹ ਕੀਤੇ ਆ, ELP ਅਸੈਸਮੈਂਟ ਫੇਲਡ ਹੋਣ ਤੋਂ ਜਿਹੜਾ ਉਹ ਬਾਅਦ ਦੇ ਵਿੱਚ। ਤੇ ਜਿੱਦਾਂ ਤੁਸੀਂ ਦੱਸਿਆ ਵੀ ਸਭ ਤੋਂ ਜ਼ਿਆਦਾ CDL ਵੀ ਇਹਨਾਂ ਨੇ ਜਿਹੜੇ ਉਹ ਇਸ਼ੂ ਕੀਤੇ ਆ। ਆਈ ਥਿੰਕ ਹਰਜੋਤ ਜੀ, ਰਮਨ ਜੀ, ਇੱਕ ਮੁੱਦਾ ਇਹਦੇ ਵਿੱਚ ਨਾਲ ਇਕੋਨਮੀ ਦਾ ਵੀ ਕਿਤੇ ਨਾ ਕਿਤੇ ਜੁੜਿਆ ਆ। ਇਹਨਾਂ ਨੂੰ ਵੋਟਰ ਬੇਸ ਆਪਣਾ ਦਿਸਦਾ ਵੀ ਸ਼ਾਇਦ ਕਿਤੇ ਉਹਨਾਂ ਦੀਆਂ ਨੌਕਰੀਆਂ ਜਾਂ ਉਹਨਾਂ ਦੇ ਉੱਤੇ ਅਸਰ ਜਿਹੜਾ ਉਹ ਜ਼ਿਆਦਾ ਪੈ ਜਾਣਾ, ਵੀ ਹੇਟ ਜਿਹੜੀ ਹੈ ਇੱਕ ਹਿਸਾਬ ਦੇ ਨਾਲ, ਜਾਂ ਨਫ਼ਰਤ ਆ, ਜਾਂ ਇੱਕ ਹਿਸਾਬ ਦੇ ਨਾਲ ਦਿਖਾਓ ਵੀ ਤੁਹਾਡੀ ਜੋਬ ਜਿਹੜੀ ਇਹੀ ਲੈਣ ਵਾਲੇ ਆ। ਸੇਮ ਜਿੱਦਾਂ ਬਾਕੀ ਜੋਬਸ ਦੇ ਵਿੱਚ ਮਾਈਗ੍ਰੈਂਟਸ ਦੇ ਉੱਤੇ ਨਿਸ਼ਾਨਾ ਸਾਧਿਆ ਜਾਂਦਾ ਵੀ ਦੇਖੋ ਇਹ ਤੁਹਾਡੀਆਂ ਜੋਬਸ ਜਿਹੜੀਆਂ ਉਹ ਲੈ ਗਏ ਆ। ਇਹ ਭਾਈ ਉਹੀ ਜੋਬਸ ਕਰਦੇ ਜਿਹੜੀਆਂ ਤੁਸੀਂ ਨਹੀਂ ਕਰਦੇ, ਤਾਂ ਹੀ ਕਰਦੇ ਆ ਨਾ। ਜੇ ਤੁਸੀਂ ਕਰਦੇ ਹੁੰਦੇ ਤਾਂ ਸ਼ਾਇਦ ਇਹ ਚੀਜ਼ਾਂ ਦੀ ਇੱਥੇ ਤੱਕ ਨੌਬਤ ਨਹੀਂ ਸੀ ਪੈਣੀ। ਸੋ ਬਿਲਕੁਲ ਪੋਲੀਟੀਸਾਈਜ਼ ਜਿਹੜਾ ਉਹ ਬਹੁਤ ਜ਼ਿਆਦਾ ਹੱਦੋਂ ਵੱਧ ਹੋ ਚੁੱਕਾ।